वाहिगुरू जी का खालसा वाहिगुरू जी की फतेह। धन गुरु रामदास जी, धन बाबा दीप सिंह जी साध संगत जी। गुरु रामदास सच्चे पातशाह जी का आगमन पुरब 30 अक्तूबर ਨੂੰ ਆ ਰਿਹਾ। ਇਸੇ ਸੰਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ 13 ਦਿਨਾਂ ਦੇ ਲਈ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਅਸਥਾਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਚਾਟੀਵਿੰਡ ਚੌਂਕ ਗੁਰਦੁਆਰਾ ਸਾਹਿਬ, ਉਸ ਤੋਂ ਪੈਦਲ 5-7 ਮਿੰਟ ਦਾ ਰਸਤਾ। ਸਾਰੀ ਸੰਗਤ ਨੂੰ ਪਤਾ ਹੈ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਅੰਮ੍ਰਿਤ ਵੇਲੇ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਿਨਮਰ ਬੇਨਤੀ ਹੈ, ਸਾਰੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ 13 ਦਿਨ ਦਾ ਡੇਰਾ ਇੱਥੇ ਲਾ ਲਓ ਭਲਾਈ ਕੇਂਦਰ ਹੀ। 13 ਦਿਨ ਪੱਕਾ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪ ਜੀਆਂ ਨੇ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਵੇਖੋ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਆਪਣੇ ਜਨਮ ਦਿਨ ਨੂੰ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਅਤੇ ਸ੍ਰਿਸ਼ਟੀ ਦੇ ਮਾਲਕ ਦੇ ਜੋ ਸ੍ਰਿਸ਼ਟੀ ਦਾ ਮਾਲਕ ਹੈ ਜੋ ਗੁਰੂ ਰਾਮਦਾਸ ਪਿਤਾ, ਉਹਨਾਂ ਦਾ ਆਗਮਨ ਪੁਰਬ, ਅਤੇ ਉਹਨਾਂ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਨਿਵਾਜਣਾ। ਜੋ ਜੋ ਵੀ ਤੁਹਾਡੀਆਂ ਮੰਗਾਂ ਨੇ, ਗੁਰੂ ਰਾਮਦਾਸ ਜੀ ਨੇ ਤੁਹਾਡੀ ਹਰੇਕ ਮੰਗ ਨੂੰ ਪੂਰੀਆਂ ਕਰਨਾ। ਔਰ ਮੇਰੀ ਸਿਨੇਮਰ ਬੇਨਤੀ, ਆਓ ਝੋਲੀਆਂ ਭਰਵਾਉਣ ਦਾ ਟਾਈਮ ਹੈ, ਬੰਧਨ ਕਟਵਾਉਣ ਦਾ ਟਾਈਮ ਹੈ। ਜਿਹੜੀ ਵੀ ਮੰਗ ਹੈ ਨਾ, ਮੈਂ ਗਰੰਟੀ ਦੇਣਾ, ਗਰੰਟੀ 13 ਦਿਨ ਹਾਜ਼ਰੀ ਭਰ ਲਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ, ਜੋ ਮਰਜ਼ੀ ਤੁਸੀਂ ਖਜ਼ਾਨਾ ਲੁੱਟ ਕੇ ਲੈ ਜਾਓ। ਇਹਦੇ ਵਿੱਚ ਕਿਸੇ ਨੇ ਵੀ ਆਲਸ ਨਹੀਂ ਕਰਨੀ। ਔਰ ਜਿਹੜੇ ਤੁਸੀਂ ਖੁੱਲ੍ਹੇ ਪਾਠ ਕਰ ਰਹੇ ਹੋ, ਜਪਜੀ ਸਾਹਿਬ ਜੀ ਦੇ, ਚੌਪਈ ਸਾਹਿਬ ਜੀ ਦੇ ਨਾਲ ਸਹਿਜ ਪਾਠ, ਹੋਰ ਬਾਣੀਆਂ ਦੇ ਜਿਹੜੇ ਜਾਪ ਕਰ ਰਹੇ ਹੋ, 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਉਹ ਕੀਤੇ ਹੋਏ ਤੁਹਾਡੇ ਜਾਪ ਦੀ ਅਰਦਾਸ ਵੀ ਹੋਣੀ ਹੈ। 29 ਅਕਤੂਬਰ ਤੱਕ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ 'ਤੇ ਆਪੋ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣ ਦੀ ਕਿਰਪਾਲਤਾ ਕਰਨੀ। ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਦੀ ਭੇਟਾ, ਸਿਮਰਨ ਦੀ ਭੇਟਾ ਦਿਆਂਗੇ, ਫਿਰ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਜੀ ਆਪਣੇ ਖਾਤੇ ਵਿੱਚੋਂ ਕਰਨਗੇ, ਸਾਨੂੰ ਲੋਕ ਅਤੇ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਗੇ। ਕਈ ਜਾਣੇ ਕਹਿੰਦੇ ਆ ਨਾ, ਸਾਡੇ ਬੱਚੇ ਦਾ ਆਹ ਕੰਮ ਨਹੀਂ ਬਣ ਰਿਹਾ, ਵੀਜ਼ਾ ਨਹੀਂ ਲੱਗ ਰਿਹਾ, ਉਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਸਾਡੇ ਘਰ 'ਚੋਂ ਕਲੇਸ਼ ਨਹੀਂ ਮੁੱਕਦੇ। ਮੈਂ ਕਹਿੰਦਾ ਜਿਹੜੀ ਮਰਜ਼ੀ ਦਾਤ ਲੈ ਲਓ ਸਦਕੇ ਅੰਮ੍ਰਿਤ ਵੇਲੇ ਦੇ। 13 ਦਿਨ ਦਾ ਅੰਮ੍ਰਿਤ ਵੇਲਾ ਅਤੇ 13 ਦਿਨ ਪੱਕਾ ਤੁਸੀਂ ਸਾਰਿਆਂ ਨੇ ਭਲਾਈ ਕੇਂਦਰ ਹੀ ਡੇਰੇ ਲਾਉਣੇ ਨੇ। ਇਹ ਮੇਰੀ ਬੇਨਤੀ ਹੈ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। 18 ਤੋਂ 30 ਅਕਤੂਬਰ ਭੁੱਲਣਾ ਨਹੀਂ। 13 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਸਮਾਗਮ, ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਵਡਿਆਈਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ। 20 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਅਸੀਂ ਕਰਦੇ ਹਾਂ, ਇਸ ਵਾਰੀ ਵੀ ਇਹ ਸਮਾਗਮ ਇਸੇ ਦਿਨ ਹੋਏਗਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਤਕਰੀਬਨ 6 ਵਜੇ ਦੇ ਕਰੀਬ ਸਾਰਿਆਂ ਨੇ ਗੁਰੂ ਘਰ ਵਿਖੇ ਪਹੁੰਚ ਜਾਣਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਉਹਦੇ ਬਿਲਕੁਲ ਨਾਲ ਹੈ। ਔਰ ਇਹ ਐਡਾ ਵੱਡਾ ਸਥਾਨ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਚਰਨ ਪਏ ਨੇ, ਬੀਬੀ ਕੌਲਾਂ ਜੀ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ ਨੇ, ਭਾਈ ਬਿਧੀ ਚੰਦ ਜੀ ਦੇ ਚਰਨ, ਬਾਬਾ ਅਟਲ ਰਾਏ ਸਾਹਿਬ ਇੱਥੇ ਬਚਪਨ ਵਿੱਚ ਖੇਡਣ ਆਉਂਦੇ ਸੀ। ਕਿੰਨੇ ਮਹਾਂਪੁਰਖਾਂ ਦੇ, ਗੁਰੂ ਸਾਹਿਬਾਨਾਂ ਦੇ ਇਸ ਜਗ੍ਹਾ 'ਤੇ ਚਰਨ ਪਏ ਨੇ। ਆਓ ਇਸ ਜਗ੍ਹਾ ਦੀ ਚਰਨ ਧੂੜੀ ਆਪਣੇ ਮਸਤਕ 'ਤੇ ਲਾਈਏ, ਜੋ 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਭ ਨੂੰ ਪਤਾ ਹੈ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਪਿਤਾ ਜੀ ਬੈਠ ਕੇ ਆਪ ਆਪਣੇ ਹੱਥਾਂ ਦੇ ਵਿੱਚ ਆਪਣੀ ਬਖਸ਼ਿਸ਼ ਦੀ ਕਲਮ ਲੈ ਕੇ ਇੱਕ ਦੇ ਮਾੜੇ ਕਰਮਾਂ ਨੂੰ ਸਿੱਧਿਆਂ ਬਣਾਉਂਦੇ ਨੇ। ਕੋਈ ਵੀ ਪ੍ਰੇਮੀ ਰਹਿ ਨਾ ਜਾਇਓ, ਇਹ ਮੇਰੀ ਸਿਨੇਮਰ ਬੇਨਤੀ। 20 ਤਰੀਕ ਨੂੰ ਸਾਰੇ ਪਰਿਵਾਰਕ ਮੈਂਬਰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਉਸ ਜਗ੍ਹਾ 'ਤੇ ਸਭ ਨੇ ਇਕੱਠੇ ਹੋਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਤੀ 'ਤੇ ਇਹੋ ਜਿਹਾ ਕੋਈ ਵੀ ਬੰਦਾ ਨਹੀਂ, ਇਹੋ ਜਿਹਾ ਕੋਈ ਵੀ ਮਨੁੱਖ ਨਹੀਂ ਜਿਹਨੂੰ ਕੋਈ ਸਮੱਸਿਆ, ਜਿਹਨੂੰ ਕੋਈ ਮੁਸ਼ਕਲ ਨਾ ਹੋਵੇ। ਤੇ ਪਿਆਰਿਓ, ਇਹੋ ਜੀ ਕੋਈ ਸਮੱਸਿਆ ਨਹੀਂ, ਇਹੋ ਜੀ ਕੋਈ ਮੁਸ਼ਕਲ ਨਹੀਂ
ਜਿਹਦਾ ਕੋਈ ਵੀ ਹੱਲ ਨਾ ਹੋਵੇ। ਮੰਜ਼ਿਲ ਚਾਹੇ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ, ਉਹਦੇ ਰਸਤੇ ਹਮੇਸ਼ਾ ਪੈਰਾਂ ਦੇ ਥੱਲਿਓਂ ਹੀ ਗੁਜ਼ਰਦੇ ਨੇ। ਮੇਰੀ ਬੇਨਤੀ ਹੈ, ਕੋਈ ਵੀ ਮੁਸ਼ਕਲ ਹੈ, ਕੋਈ ਵੀ ਸਮੱਸਿਆ ਹੈ, ਹਰ ਸਮੱਸਿਆ ਦਾ, ਹਰ ਮੁਸ਼ਕਲ ਦਾ ਸਮਾਧਾਨ ਹੈ, ਹੱਲ ਹੈ। ਉਦਮ ਕਰ, ਅੰਮ੍ਰਿਤ ਵੇਲਾ ਸੰਭਾਲ। ਜੋ ਸਮੱਸਿਆ ਹੈ ਗੁਰੂ ਆਸ਼ੇ ਮੁਤਾਬਕ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰ। ਜਦੋਂ ਤੂੰ ਉਦਮ ਕਰੇਗਾ, ਤੇਰੇ ਉਦਮ ਦੇ ਵਿੱਚ ਸਤਿਗੁਰੂ ਵਰਤਣਗੇ ਹੀ ਵਰਤਣਗੇ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਗੱਲ ਇਹ ਨਹੀਂ ਕਿ ਦੁੱਖ ਵੱਧ ਗਏ ਨੇ, ਧਿਆਨ ਨਾਲ ਸੁਣਿਓ। ਗੱਲ ਇਹ ਨਹੀਂ ਕਿ ਦੁੱਖ ਵੱਧ ਗਏ ਨੇ, ਬਲਕਿ ਸੱਚਾਈ ਇਹ ਹੈ ਕਿ ਸਹਿਨਸ਼ੀਲਤਾ, ਬਰਦਾਸ਼ਤ ਸ਼ਕਤੀ ਅੰਦਰੋਂ ਘਟ ਗਈ ਹੈ। ਫਰਕ ਇੱਥੇ ਆ ਕੇ ਪੈ ਗਿਆ। ਗੱਲ ਇਹ ਨਹੀਂ ਕਿ ਦੁੱਖ ਵੱਧ ਗਏ, ਬਲਕਿ ਸੱਚਾਈ ਇਹ ਹੈ ਸਹਿਨਸ਼ੀਲਤਾ, ਬਰਦਾਸ਼ਤ ਸ਼ਕਤੀ ਅੰਦਰੋਂ ਘਟ ਹੋ ਗਈ ਹੈ। ਜਿੱਥੋਂ ਤੱਕ ਹੋ ਸਕੇ ਆਪਣੇ ਪਰਿਵਾਰ ਨੂੰ ਸੰਭਾਲਣ ਲਈ, ਜਿੱਥੋਂ ਤੱਕ ਹੋ ਸਕੇ ਜਿਹੜੇ ਪਰਮੇਸ਼ਰ ਨੇ ਰਿਸ਼ਤੇ ਬਣਾਏ ਨੇ ਉਹਨਾਂ ਨੂੰ ਨਿਭਾਉਣ ਦੇ ਲਈ ਸਹਿਨਸ਼ੀਲਤਾ, ਬਰਦਾਸ਼ਤ ਸ਼ਕਤੀ ਜ਼ਰੂਰ ਰੱਖ। ਇੱਕ ਦਿਨ ਮੈਂ ਕਿਸੇ ਬੜੇ ਪਿਆਰੇ ਗੁਰਸਿੱਖ ਕੋਲ, ਰੰਗੇ ਹੋਏ ਦੇ ਕੋਲ ਬੈਠਾ ਸਾਂ ਤੇ ਆਪਸ 'ਚ ਗੱਲਾਂ ਚੱਲ ਪਈਆਂ। ਉਹ ਕਹਿੰਦਾ ਜੀ, ਇੱਕ ਕਥਨੀ, ਇੱਕ ਕਰਨੀ। ਕਥਨੀ ਜੋ ਬੋਲਿਆ ਜਾ ਰਿਹਾ, ਕਰਨੀ ਜੋ ਬੋਲਿਆ ਜਾ ਰਿਹਾ, ਉਹਨੂੰ ਕਰਨ ਦੀ, ਉਹਨੂੰ ਕਮਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ, ਉਹਨੂੰ ਕਮਾਇਆ ਵੀ ਜਾ ਰਿਹਾ। ਤੇ ਕਹਿੰਦੇ ਇੱਕ ਹੁੰਦੀ ਕਤਨੀ। ਮੈਂ ਕਿਹਾ ਇਹ ਤੇ ਲਫ਼ਜ਼ ਮੈਂ ਪਹਿਲੀ ਵਾਰੀ ਸੁਣਿਆ, ਇਹਦਾ ਕੀ ਮਤਲਬ? ਕਹਿੰਦੇ ਕਥਨੀ ਹੋ ਗਈ ਜੋ ਬੋਲਿਆ ਜਾ ਰਿਹਾ, ਉਹਨੂੰ ਕਹਿੰਦੇ ਨੇ ਕਥਨੀ। ਕਰਨੀ ਹੋ ਗਈ ਜੋ ਬੋਲਿਆ ਜਾ ਰਿਹਾ, ਉਹਨੂੰ ਕਮਾਇਆ ਜਾਵੇ, ਉਹ ਹੋ ਗਈ ਕਰਨੀ। ਇੱਕ ਹੈ ਕਤਨੀ। ਮੈਂ ਕਿਹਾ ਜੀ ਕਤਨੀ ਕੀ? ਕਹਿੰਦੇ ਕਤਨੀ ਦਾ ਮਤਲਬ ਕਿ ਮੰਨ ਲਓ ਜੋ ਤੂੰ ਬੋਲਿਆ 100 ਚੋਂ 100 ਪੈਸਾ ਨਹੀਂ ਤੂੰ ਚੱਲ ਸਕਿਆ, 10-20 ਪੈਸੇ ਚੱਲਣ ਦਾ ਯਤਨ ਕਰ ਲਿਆ, ਗੁਰੂ ਦੀ ਖੁਸ਼ੀ ਤਾਂ ਵੀ ਤੇਰੀ ਝੋਲੀ 'ਚ ਪੈਣੀ ਸ਼ੁਰੂ ਹੋ ਜਾਏਗੀ। ਕਹਿ ਦਿਓ ਵਾਹਿਗੁਰੂ। ਕਿ ਇਹ ਹੱਥ ਤੇ ਹੱਥ ਧਰ ਕੇ ਨਹੀਂ ਬੈਠਾ, ਇਹ ਆਲਸੀ ਨਹੀਂ ਬਣਿਆ, ਇਹਨੇ ਕੁਝ ਨਾ ਕੁਝ ਉਦਮ ਕੀਤਾ ਜ਼ਰੂਰ ਹੈ। ਤੇ ਜਿਹੜਾ ਉਦਮ ਕਰਦਾ ਹੈ ਗੁਰੂ ਉਹਦੇ ਨਾਲ ਵਰਤਦਾ ਜ਼ਰੂਰ ਹੈ। ਇਹ ਮੇਰੀ ਬੇਨਤੀ ਹੈ। ਸਹਿਨਸ਼ੀਲਤਾ, ਬਰਦਾਸ਼ਤ ਸ਼ਕਤੀ ਜਿੱਥੋਂ ਤੱਕ ਹੋ ਸਕੇ ਪਿਆਰਿਓ ਇਹ ਗੁਣ ਆਪਣੇ ਅੰਦਰ ਲਿਆਈਏ, ਕਿਉਂਕਿ ਅੱਜ ਘਰਾਂ ਦੇ ਵਿੱਚ ਕਲੇਸ਼ ਹੀ ਬਹੁਤੇ ਇਸੇ ਗੱਲ ਦੇ ਨੇ। ਅੰਦਰ ਸਹਿਨਸ਼ੀਲਤਾ ਮੁੱਕ ਗਈ ਹੈ, ਬਰਦਾਸ਼ਤ ਮਾਦਾ ਖਤਮ ਹੋ ਗਿਆ। ਗੱਲ ਇਹ ਨਹੀਂ ਕਿ ਦੁੱਖ ਵੱਧ ਗਏ ਨੇ, ਬਲਕਿ ਸੱਚਾਈ ਇਹ ਹੈ ਕਿ ਅੰਦਰੋਂ ਸਹਿਨਸ਼ੀਲਤਾ, ਬਰਦਾਸ਼ਤ ਸ਼ਕਤੀ ਇਹ ਘੱਟ ਹੋ ਗਈ ਹੈ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਜਿਹੜੀ ਗੱਲ ਮੈਂ ਪਹਿਲੇ ਬੋਲੀ ਸੀ ਨਾ, ਸਮੱਸਿਆਵਾਂ, ਮੁਸ਼ਕਲ ਹਰ ਲਾਈਫ ਦੇ ਵਿੱਚ ਹੁੰਦੀਆਂ ਨੇ, ਤੇ ਇਹਦਾ ਦੂਰ ਕਰਨ ਦਾ ਇੱਕ ਹੋਰ ਬੜਾ ਪਿਆਰਾ ਢੰਗ ਹੈ। ਇੱਕ ਤੇ ਤੂੰ ਉਦਮ ਕਰਨਾ, ਇੱਕ ਹੋਰ ਬੜਾ ਪਿਆਰਾ ਢੰਗ ਉਦਮ ਕਰਕੇ ਇੱਕ ਕੰਮ ਕਰ ਲੈ ਹੋਰ ਨਾਲ। ਪਤਾ ਕਿਹੜਾ? ਜਦੋਂ ਜ਼ਿੰਦਗੀ ਦਾ ਕੋਈ ਚੈਨਲ ਸਾਫ਼ ਦਿਖਾਈ ਨਾ ਦੇਵੇ, ਜਦੋਂ ਜ਼ਿੰਦਗੀ ਦਾ ਕੋਈ ਚੈਨਲ, ਤੁਹਾਨੂੰ ਕੋਈ ਰਸਤਾ ਨਜ਼ਰ ਆ ਹੀ ਨਹੀਂ ਰਿਹਾ, ਹੱਲ ਨਜ਼ਰ ਆ ਹੀ ਨਹੀਂ ਰਿਹਾ, ਜਦੋਂ ਜ਼ਿੰਦਗੀ ਦਾ ਕੋਈ ਚੈਨਲ
ਸਾਫ਼ ਦਿਖਾਈ ਨਾ ਦੇਵੇ ਤੇ ਰਿਮੋਟ ਕੰਟਰੋਲ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪ ਦਿਓ। ਕਹਿ ਦਿਓ ਵਾਹਿਗੁਰੂ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਦਾਤਿਆ ਹੁਣ ਤੂੰ ਆਪ ਹੀ ਕਿਰਪਾ ਦਾ ਖਾਤਾ ਖੋਲ। ਮੈਂ ਆਪਣਾ ਆਪ ਤੈਨੂੰ ਸਰੈਂਡਰ ਕਰ ਦਿੱਤਾ ਹੈ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ। ਜਦੋਂ ਜ਼ਿੰਦਗੀ ਦਾ ਕੋਈ ਚੈਨਲ ਪਿਆਰਿਓ ਸਾਫ਼ ਦਿਖਾਈ ਨਾ ਦੇਵੇ ਤੇ ਉਸ ਵੇਲੇ ਜੀਵਨ ਦਾ ਜ਼ਿੰਦਗੀ ਦਾ ਰਿਮੋਟ ਗੁਰ ਪਰਮੇਸ਼ਰ ਗੁਰੂ ਰਾਮਦਾਸ ਦੇ ਹੱਥਾਂ ਵਿੱਚ ਸੌਂਪ ਦਿਓ। ਉਹ ਆਪੇ ਮੇਰਾ ਕਰੇਗਾ ਹੀ ਕਰੇਗਾ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ। ਜ਼ਿੰਦਗੀ 'ਚ ਜਦ ਆਉਣ ਖੁਸ਼ੀਆਂ, ਜ਼ਿੰਦਗੀ ਦੇ ਵਿੱਚ ਆਉਣ ਜਦ ਖੁਸ਼ੀਆਂ ਤੇ ਖਾਣਾ ਤੁਸੀਂ ਮਠਿਆਈ ਦੇ ਵਾਂਗ, ਤੇ ਮੁਮਕਿਨ ਹੈ ਗਮ ਵੀ ਆਉਣਗੇ ਤੇ ਉਹਨਾਂ ਗਮਾਂ ਨੂੰ ਸਵੀਕਾਰ ਕਰਨਾ ਦਵਾਈ ਦੇ ਵਾਂਗ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਹੁਣ ਮੰਨ ਲਓ ਗੁਰੂ ਜੀ ਨੇ ਖੁਸ਼ੀਆਂ ਦਿੱਤੀਆਂ, ਤੂੰ ਖੁਸ਼ੀਆਂ ਖੇੜਾ ਮਾਣ ਰਿਹਾ ਹੈ, ਖੁਸ਼ੀਆਂ ਦਾ ਆਨੰਦ ਲੈ ਰਿਹਾ ਹੈ। ਇਹ ਕਿਸੇ ਪਿਆਰ ਵਾਲੇ ਦੇ ਬੋਲ ਕਹਿੰਦਾ, ਜ਼ਿੰਦਗੀ 'ਚ ਜਦ ਆਉਣ ਖੁਸ਼ੀਆਂ ਤੇ ਖਾਣਾ ਤੁਸੀਂ ਮਠਿਆਈ ਦੇ ਵਾਂਗ, ਤੇ ਮੁਮਕਿਨ ਹੈ ਗਮ ਵੀ ਆਉਣਗੇ ਤੇ ਉਹਨਾਂ ਨੂੰ ਸਵੀਕਾਰ ਕਰਨਾ ਦਵਾਈ ਦੇ ਵਾਂਗ। ਜੇ ਖੁਸ਼ੀਆਂ ਆ ਗਈਆਂ, ਖੁਸ਼ੀਆਂ ਦਾ ਆਨੰਦ ਮਾਣ ਰਹੇ ਆ, ਪਰ ਭੁੱਲੀ ਨਾ ਖੁਸ਼ੀਆਂ ਦੇ ਵਿੱਚ ਵੀ ਨੇਮ ਵਧਾ ਕੇ ਸ਼ੁਕਰਾਨਾ ਕਰੀਂ। ਤੇ ਜੇ ਜੀਵਨ ਦੇ ਵਿੱਚ ਗਮ ਆ ਗਏ, ਕਿਉਂਕਿ ਸੁੱਖ ਦੁੱਖ ਤੇ ਚੱਲਦੇ ਨੇ, ਉਦਾਂ ਪਰਮੇਸ਼ਰ ਜੀ ਗੁਰੂ ਰਾਮਦਾਸ ਜੀ ਖੰਡੇ ਵਾਲੇ ਬਾਬਾ ਜੀ ਸਾਡੇ ਤੇ ਕਦੀ ਪਰਚਾ ਨਾ ਪਾਉਣ, ਇਮਤਿਹਾਨ ਨਾ ਲੈਣ। ਮੈਂ ਕਈ ਵਾਰੀ ਇਹ ਲਫ਼ਜ਼ ਬੋਲਦਾ, ਇਮਤਿਹਾਨਾਂ ਚੋਂ ਅਸੀਂ ਫੇਲ ਆ, ਫੇਲ। ਪਰ ਜੀਵਨ ਹੈ, ਜੀਵਨ ਦੇ ਵਿੱਚ ਸੁੱਖ ਦੁੱਖ ਚੱਲਦੇ ਨੇ। ਜੇ ਖੁਸ਼ੀਆਂ ਆ ਗਈਆਂ, ਖੁਸ਼ੀਆਂ ਦਾ ਆਨੰਦ ਜੇ ਮਾਣਦਾ ਹੈ, ਆਨੰਦ ਮਾਣਦਿਆਂ ਵੀ ਸ਼ੁਕਰਾਨਾ ਕਰਨਾ ਨਾ ਭੁੱਲੀ। ਤੇ ਜੇ ਲਾਈਫ ਦੇ ਵਿੱਚ ਕੋਈ ਗਮ ਆ ਗਿਆ ਨਾ, ਉਹਨਾਂ ਨੂੰ ਵੀ ਦਵਾਈ ਦੇ ਵਾਂਗ ਸਵੀਕਾਰ ਕਰੀ। ਮਤਲਬ ਕਿ ਜੇ ਇਹ ਮੇਰੀ ਲਾਈਫ ਦੇ ਵਿੱਚ ਦੁੱਖ ਆਇਆ, ਇਹ ਦੁੱਖ ਦੇ ਪਿੱਛੇ ਕੋਈ ਨਾ ਕੋਈ ਸੁੱਖ ਜ਼ਰੂਰ ਛੁਪਿਆ ਹੋਇਆ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਔਰ ਸੱਚਾਈ ਹੈ, ਲਾਈਫ ਦੇ ਵਿੱਚ ਜਦੋਂ ਵੀ ਕੋਈ ਦੁੱਖ ਆਉਂਦਾ ਹੈ, ਉਸ ਦੁੱਖ ਦੇ ਪਿੱਛੇ ਸੁੱਖ ਜ਼ਰੂਰ ਹੁੰਦਾ ਹੈ। ਕਈ ਵਾਰੀ ਬੰਦਾ ਨਿਤਨੇਮ ਕਰਦਾ ਹੀ ਨਹੀਂ ਹੁੰਦਾ, ਬਾਣੀ ਪੜ੍ਹਦਾ ਹੀ ਨਹੀਂ ਹੁੰਦਾ, ਜਰਾ ਜਿੰਨਾ ਗੋਡਿਆਂ ਦੀ ਤਕਲੀਫ ਸ਼ੁਰੂ ਹੁੰਦੀ ਹੈ, ਨਿਤਨੇਮ ਕਰਨਾ ਸ਼ੁਰੂ ਕਰ ਦਿੰਦਾ ਹੈ। ਜਰਾ ਜਿੰਨਾ ਘਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦਾ ਹੈ। ਪਿਆਰਿਓ, ਆਇਆ ਤੇ ਦੁੱਖ, ਪਰ ਜੋੜ ਕੇ ਬਾਣੀ ਦੇ ਨਾਲ ਗਿਆ, ਇਹ ਸੁੱਖ ਵਿੱਚ ਛੁਪਿਆ ਸੀ। ਕਈ ਵਾਰੀ ਬੰਦੇ ਨੇ ਕਿਸੇ ਅਸਥਾਨ ਤੇ ਜਾ ਕੇ, ਗੁਰਦੁਆਰੇ ਜਾ ਕੇ ਸੇਵਾ ਨਹੀਂ ਕੀਤੀ ਹੁੰਦੀ, ਜਰਾ ਜਿੰਨਾ ਕੋਈ ਔਖਾ ਵੇਲਾ ਆਉਂਦਾ ਹੈ, ਰੋਜ਼ਾਨਾ 2-2 ਘੰਟੇ ਸੇਵਾ ਕਰਨ ਲੱਗ ਪੈਂਦਾ। ਜ਼ਿੰਦਗੀ 'ਚ ਜਦ ਆਉਣ ਖੁਸ਼ੀਆਂ ਤੇ ਖਾਣਾ ਤੁਸੀਂ ਮਠਿਆਈ ਦੇ ਵਾਂਗ, ਤੇ ਮੁਮਕਿਨ ਹੈ ਗਮ ਵੀ ਆਉਣਗੇ ਤੇ ਇਹਨਾਂ ਗਮਾਂ ਨੂੰ ਸਵੀਕਾਰ ਕਰਨਾ ਦਵਾਈ ਦੇ ਵਾਂਗ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਜੀਵਨ ਏਦਾਂ ਜੀਓ, ਪਤਾ ਕਿਵੇਂ? ਜੀਵਨ ਏਦਾਂ ਜੀਓ, ਕੁਝ ਤੇ ਜ਼ਰੂਰ ਬਹੁਤ ਚੰਗਾ ਹੈ ਸਾਰਿਆਂ ਵਿੱਚ ਮਿੱਤਰੋ, ਕਿ ਹਰੇਕ ਵਿੱਚ ਕੋਈ ਨਾ ਕੋਈ ਗੁਣ ਦਿੱਤਾ ਪਰਮੇਸ਼ਰ ਨੇ। ਹਰੇਕ ਵਿੱਚ ਕੋਈ ਨਾ ਕੋਈ ਉਹਨੇ ਕਲਾ ਦਿੱਤੀ ਹੈ, ਗੁਣ ਦਿੱਤਾ ਹੈ। ਉਸ ਗੁਣ ਦਾ ਸਤਿਕਾਰ ਕਰ। ਕੁਝ ਤੇ ਜ਼ਰੂਰ ਬਹੁਤ ਚੰਗਾ ਹੈ ਸਾਰਿਆਂ ਵਿੱਚ ਮਿੱਤਰੋ, ਫਿਰ ਥੋੜੀ ਜਿਹੀ ਬੁਰਾਈ ਦਾ ਹਿਸਾਬ ਕੀ ਰੱਖੀਏ। ਕਹਿ ਦਿਓ ਵਾਹਿਗੁਰੂ, ਏਦਾਂ ਜੀਆ ਕਰੋ ਆਪਣੀ ਜ਼ਿੰਦਗੀ। ਕੁਝ ਤੇ ਜ਼ਰੂਰ ਬਹੁਤ ਚੰਗਾ ਹੈ ਸਾਰਿਆਂ ਵਿੱਚ ਮਿੱਤਰੋ, ਫਿਰ ਥੋੜੀ ਜਿਹੀ ਬੁਰਾਈ ਦਾ ਹਿਸਾਬ ਕੀ ਰੱਖੀਏ। ਐਵੇਂ ਇੱਕ ਅੱਧਾ ਔਗਣ ਵੇਖ ਕੇ ਤੂੰ ਭੰਡੀ ਪ੍ਰਚਾਰ ਕਰੀ ਜਾਂਦਾ, 99 ਗੁਣ ਤੇ ਤੈਂ ਵੇਖੇ ਹੀ ਕੋਈ ਨਹੀਂ। ਹਰੇਕ ਦੇ ਅੰਦਰ ਕੋਈ ਨਾ ਕੋਈ ਗੁਣ ਛੁਪਿਆ, ਉਹ ਗੁਣ ਦੀ ਰਿਸਪੈਕਟ ਕਰ। ਹਾਂ, ਜੇ ਕੋਈ ਔਗਣ ਨਜ਼ਰ ਆ ਗਿਆ
ਉਹਨੂੰ ਪ੍ਰੇਮ ਨਾਲ ਸਮਝਾ ਬੰਦੇ ਨੂੰ ਜਿਹਦੇ ਅੰਦਰ ਬੁਰਾਈ ਹੈ, ਜਿਹੜੀ ਬੁਰਾਈ ਉਹਦੇ ਪ੍ਰਤੀ ਸੁਚੇਤ ਕਰ, ਉਹ ਤੇਰਾ ਫਰਜ਼ ਹੈ, ਪਰ ਭੰਡੀ ਪ੍ਰਚਾਰ ਨਾ ਕਰ। ਗੁਣਾਂ ਵੱਲ ਤੱਕੋ ਦੂਜਿਆਂ ਦੇ, ਆਪ ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਸਹਿਤ ਸਾਰੇ ਇੱਕ ਵਾਰੀ ਫਤਿਹ ਬੁਲਾ ਦਿਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ, ਇਹ ਅਸ਼ਟਪਦੀ ਤੁਸੀਂ ਪੜ੍ਹਦੇ ਹੀ ਹੋ। 299 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸ਼ਬਦ ਦਰਜ ਹੈ। ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਆਓ ਪਹਿਲੇ ਇਹ ਸ਼ਬਦ ਦਾ ਗਾਇਨ ਆਪਾਂ ਸਾਰੇ ਰਲ ਮਿਲ ਕੇ ਕਰੀਏ। ਉਸ ਤੋਂ ਬਾਅਦ ਇਸ ਸ਼ਬਦ ਦੇ ਵਿੱਚ ਮੇਰੇ ਬਾਪੂ ਜੀ ਨੇ ਕੀ ਸੁਣਿਆ ਦਿੱਤਾ ਹੈ, ਕੀ ਉਪਦੇਸ਼ ਦਿੱਤਾ ਹੈ ਸਾਨੂੰ ਨੇਕ ਇਨਸਾਨ ਬਣਾਉਣ ਲਈ, ਉਹ ਉਪਦੇਸ਼ ਆਪਾਂ ਸਾਰੇ ਰਲ ਕੇ ਸਾਂਝਾ ਕਰਾਂਗੇ। ਆਓ ਜੀ ਪਹਿਲੇ ਇਹ ਸ਼ਬਦ ਪੜ੍ਹੀਏ ਸਾਰੇ ਪਿਆਰ ਨਾਲ। ਕਰ ਕਿਰਪਾ ਦੇਵੋ ਹਰ ਨਾਮ, 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 ਕਰ ਕਿਰਪਾ ਦੇਵੋ ਹਰ ਨਾਮ। ਮੰਗੋ ਜੀ। ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ। ਜਾਚਕ ਜਨ ਜਾਚੈ ਪ੍ਰਭ ਦਾਨ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ। ਜਾਚਕ ਜਨ ਜਾਚੈ ਪ੍ਰਭ ਦਾਨ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ, ਕਰ ਕਿਰਪਾ ਦੇਵੋ ਹਰ ਨਾਮ। साध जना की, साध जना की मांगो तूर, साध जना की मांगो तूर, पार परम
शरदा पूर। पार ब्रह्म मेरी शरदा पूर, पार ब्रह्म मेरी शरदा पूर। कर कृपा देवो हर नाम, कर कृपा देवो हर नाम। कर कृपा देवो हर नाम, कर कृपा देवो हर नाम। कर कृपा देवो हर नाम, कर कृपा देवो हर नाम। कर कृपा देवो हर नाम, कर कृपा देवो हर नाम। कर कृपा देवो हर नाम, कर कृपा देवो हर नाम। कर कृपा देवो हर नाम, कर कृपा देवो हर नाम। गुरु रामदास जी खंडे वालिया। सदा सदा प्रभ के गुण गावो, सदा 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 प्रभ के गुण गावो, सदा सदा प्रभ के गुण गावो। पढ़ो जी। सदा सदा प्रभ के गुण गावो, सांस सांस प्रभ तुम खेते आवो। सांस सांस प्रभ तुम खेते आवो, सांस सांस प्रभ तुम हेते आवो। कर कृपा देवो हर नाम, कर कृपा देवो हर नाम। कर कृपा देवो हर नाम, कर कृपा देवो हर नाम। जाचक जन जाचै प्रभ दान, जाचक जन जाचै प्रभ दान। कर कृपा देवो हर नाम, कर कृपा देवो हर नाम। कर कृपा देवो हर नाम, कर कृपा देवो हर नाम।
चरण कमल स्यो लागे प्रीत, चरण कमल स्यो लागे प्रीत, भगत करो प्रभ की नित नीत। भगत करो प्रभ की नित नीत, भगत करो प्रभ की नित नीत। कर कृपा देवो हर नाम, कर कृपा देवो हर नाम, कर कृपा देवो हर नाम, कर कृपा देवो हर नाम। जाचक जन जाचे प्रभ दान, जाचक जन जाचे प्रभ दान। कर कृपा देवो हर नाम, कर कृपा देवो हर नाम, कर कृपा देवो हर नाम, कर कृपा देवो हर नाम। एक ओट एको आधार, 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 एक ओट एको आधार। नानक मांगे नाम
प्रभ सार। नानक मांगे नाम प्रभ सार। नानक मांगे नाम प्रभ सार। कर कृपा देवो हर नाम। 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 जाचक जन जाचै प्रभ दान। जाचक जन जाचै प्रभ दान। कर कृपा देवो हर नाम। 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 वाहिगुरु 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 सारी संगत लो हाजरियां। वाहिगुरु 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 वाहिगुरु। कृपा देवो हर नाम। कर कृपा देवो हर नाम। बोलो जी। कर कृपा देवो हर नाम। कर कृपा देवो हर नाम। जाचक जन जाचै प्रभ दान। हे परमेश्वर, हे मेरे अकाल पुरख वाहिगुरु जी, हे मेरे धन गुरु रामदास जी, मैं मंगता तुहाडे दर दे उत्ते आया ते तुहाडे कोलों नाम दा दान मंगदा वां। एक बारी बोलो वाहिगुरू वाहिगुरू। पहली गल ते
नाम दी दात लैण वास्ते इस चीज़ का पात्र बनना पएगा, अंदरों भिखारी बनना पएगा, अंदरों मंगते बनना पएगा। मंगते दे अंदर किसी गल का कोई मान नहीं हुंदा। ये बाबा नंद सिंह जी दे बचन ने, कहंदे सिख की ते आराम की, भिखारी की ते मान की। कह दो वाहिगुरू। वाहिगुरू। धन गुरु रामदास जी। धन गुरु रामदास जी। सारे आखो धन बाबा दीप सिंह जी। पहली गल, गुरु दे दर दे उत्ते आके तैनू मंगता बनना पैना। ते मंगता बन के जदों पुकारेगा ना, साहिब जी कृपा करो जाचक जन, जाचै प्रभ दान, कर कृपा देवो हर नाम। ते मेरे उत्ते कृपा करके मैनू अपना नाम दे दियो, नाम दी दात है जी। मंगता बन के जदों पुकार करेगा, फिर सतगुरु तेरे उत्ते कृपा करनगे ही करनगे। ते एक गल अपने चेते विच रखी, जदों नाम दी दात तैनू मिल गई, तेरा भांडा भर गया। ते भांडा भरन तो बाद भी उस गल दा अहंकार न करी, फिर इन्नी निम्रता अपने अंदर ले आई, साध जना की मांगू धूर। महापुरखां दे चरणां दी फिर धूड़ी भी मंगनी है। धूड़ी जो उन्हां ने जीवन दे विच कमाईयां कीतियां ने, पूरने पाए ने, उन्हां पाए हुए पूर्णियां दे उत्ते चलण दा यतन भी करना है। साध जना की मांगो धूर। आ मंगता वेखो मंग रहा है, पहले नाम मंगिया, फिर साध जना की मांगो धूर। कहंदे पार ब्रह्म मेरी शरदा पूर। हे परमेश्वर जी, मेरी ये इच्छा पूरी कर दियो ना। केड़ी इच्छा? जाचक जन, जाचै प्रभदान, कर कृपा देवो हर नाम, साध जना की मांगो धूर। पार ब्रह्म मेरी शरधा। ये मेरी इच्छा पूरी कर दियो ना जी, कृपा कर दियो ना जी। अगों आवाज आई, भई होर की मंगदा है? मंगता आया दर ते, खोर की एदियां मंगां ने, मंगते ने ते मंगना ही है ना। ते महाराज जे त्रुठे होना ते एक कृपा मेरे उत्ते होर कर दियो, सदा सदा प्रभ के गुण गावो। मैं सदा ही हमेशा ही तुहाडे गुण गावां। ये मेरे ते कृपा कर दियो ना। तुहाडे कर केड़ा घट है? सच्चे साहिबा क्या नाही घर तां तेरा सब किश है, जिस देहें सो भावे। बई होर कोई इच्छा? कहंदे सास सास प्रभ तुम्हें ध्यावो। मैं दम बादम हर साह दे नाल तुहानू याद करदा रवां, तुहाडा नाम ध्याउंदा रवां। ये मंगते दियां मंगां ने, कृपा करके पूरियां कर दियो ना जी। कह दियो धन गुरु रामदास जी। धन गुरु रामदास जी। सारे आखो धन बाबा। ते अगे एक बेनती होर कबूल कर लो। पिता जी जे त्रुठे हो, कृपा दा खाता खोल ही रहे हो, एक मेरे उत्ते मेहर होर कर दियो। चरण कमल स्यों लागै प्रीत, तेरे सोने कमल दे चरना वांग, जेड़े सोने तेरे चरण ने ना, कमल दे फुल्लां वांग, जेड़े तेरे सोने चरण ने, ये चरना दे नाल हमेशा मेरी प्रीति लगी ही रहे। चरण कमल स्यों लागै प्रीत, भगत करूं प्रभ की नित नीत। ते सदा ही मैं परमेश्वर जी तुहाडी भगती करदा रहां। ते भगती करन दे बावजूद भी इधर उधर दियां ओटां, इधर उधरले आसरे ना मैं वेखां। भगती करदियां, नाम जपदियां, सिमरन करदियां, महापुरखां दी संगत करदियां, ओट आसरा केवल ते केवल अंदर मेरे, हे धन गुरु रामदास तेरा ही होवे।
एक ओट एको आधार, नानक मंगै नाम प्रभ सार। पिता जी कहते कि मैं हे गुरु रामदास तेरे कोलों श्रेष्ठ नाम दान की मंग करदा, उत्तम नाम की मंग करदा, ये मंगदा वां तेरे कोलों। वड्डी दात नाम दी, वड्डी दात बंदगी दी। जिथे नाम उत्थे सब कुछ है, जिथे बंदगी उत्थे सब कुछ है। एक बार ये पंक्तियां पढ़ियो, थोड़ा जिहा मैं होर अगे चलांगा। सहब लवे जी सेवा, कोई रसना खाली ना रहे। सारी संगत बड़ी भावना दे नाल, बड़ी शरधा दे नाल गुरु दे दर दे मंगते बन के गुरु अगे जोतड़ी करियो। दातिया कर किरपा देवो हर नाम, कर किरपा देवो हर नाम, कर किरपा देवो हर नाम, कर किरपा देवो हर नाम। जाचक जनो जाचै प्रभ दान, जाचक जन जाचै प्रभ दान। कर किरपा देवो हर नाम, कर किरपा देवो हर नाम, कर किरपा देवो हर नाम, कर किरपा देवो हर नाम। ये जदों मंग मंगनी है ना, जाचक जन जाचै प्रभ दान, कर किरपा देवो हर नाम, पिछे एक निशाना जरूर रखियो। वो पता की, हे गरीब नवाज मेरे ऊपर कृपा कर, मेरे ऊपर रहमत कर कि मेरे घर दियां लाइटां भी अमृत वेले 3-4 बजे जग जाया करन। कहदे वाहिगुरू धन गुरु रामदास जी, धन गुरु रामदास जी, धन बाबा दीप सिंह जी। किरपा दा खाता खोल के मैनू ये नाम दान दी दात दिओ ते पिछे ये निशाना रखियो। दातिया मेरे घर दियां अमृत वेले 3-4 बजे लाइटां जग जाया करन। सारा परिवार तेरे चरणां दे विच जुड़ के, बंदगी दे विच जुड़ के अमृत वेले तेरियां खुशियां अपनी झोली च पवाया करे। घट्टो घट मैनू शुरुआत दी क्लास ते दे दे दातिया, क्योंकि ये शुरुआत दी क्लास से गुर सतगुर का जो सिख अखाए, सो भल कै उठ हर नाम ध्यावै। वो अमृत वेला संभालता है, ये शुरुआत है। जदों कहना है ना कर किरपा देवो हर नाम, ते पिछे ये मंग रखियो। जिवें गुरु अमरदास सतगुरु दे बचन ने ना, कहंदे कोई अमृत वेले 4 घड़ियां गुरु दे लेखे लावे। एक घड़ी हुंदी 24 मिनटां दी, 4 घड़ियां कोई अमृत वेले गुरु दे लेखे लावे। कहंदे जामना वो नरकां नूं नहीं जाएगा। कहदे वाहिगुरू वाहिगुरू। धन गुरु रामदास जी, धन गुरु रामदास जी, धन बाबा। दीप ते फिर एक बेड़ी दी मिसाल देनी। हुण बेड़ी तुसीं सब ने वेखी है, पानी च जदों बेड़ी चलदी है, सारी बेड़ी पानी दे विच डुੱਬੀ हुंदी है। बस 4 उंगलां ही बाहर होवे ना ते दूजे किनारे लग जांदी, थल्लेों सारी डुੱਬੀ हुंदी। ये गुरु साहिब जी दे बचन ने, कहंदे भावें सारा दिन तू अपने कार विहार करने ने, बच्चियां नूं पालना है, दुकानदारियां करनियां ने, नौकरियां करनियां ने, विच कुछ आराम भी करना है। प्यारिया एक गल दा ध्यान रखी, वो पता की, भावें सारा समा
ਆਰਾਮ ਕਰ, ਨੌਕਰੀ ਦੇ ਵਿੱਚ ਆਪਣਾ ਬਤੀਤ ਕਰ ਸਮਾਂ, ਬੱਚਿਆਂ ਨੂੰ ਪਾਲ ਕੇ ਇਦਾਂ ਸਮੇਂ ਦੀ ਵੰਡ ਕੀਤੀ ਹੋਵੇ ਭਾਵੇਂ ਤੋਂ, ਪਰ ਇੱਕ ਗੱਲ ਆਪਣੇ ਜ਼ਿਹਨ ਵਿੱਚ ਬਿਠਾਈ, ਅੰਮ੍ਰਿਤ ਵੇਲੇ 4 ਘੜੀਆਂ ਵੀ ਜੇ ਗੁਰੂ ਦੇ ਲੇਖੇ ਲਾ ਦੇਵੇਂਗਾ ਨਾ, ਜਿਵੇਂ ਬੇੜੀ 4 ਉਂਗਲਾਂ ਹੀ ਪਾਣੀ ਤੋਂ ਬਾਹਰ ਹੋਵੇ ਕਿਨਾਰੇ ਲੱਗ ਜਾਂਦੀ ਏ, ਤੂੰ ਅੰਮ੍ਰਿਤ ਵੇਲਾ ਸੰਭਾਲਿਆ ਹੋਏਗਾ ਤੇ ਫਿਰ ਤੈਨੂੰ ਜਮ ਵੀ ਕੁਝ ਕਹਿ ਨਹੀਂ ਸਕਣਗੇ। ਕਹਿ ਦਿਓ ਵਾਹਿਗੁਰੂ। ਇਹ 4 ਘੜੀਆਂ ਅੰਮ੍ਰਿਤ ਵੇਲੇ ਗੁਰੂ ਦੇ ਲੇਖੇ ਲਾਈਆਂ ਦਾ ਸਦਕਾ ਤੇਰੇ ਸਾਰੇ ਕਾਰਜਾਂ ਨੂੰ ਸਵਾਰਨ ਦੀ ਜ਼ਿੰਮੇਵਾਰੀ ਵੀ ਗੁਰੂ ਰਾਮਦਾਸ ਆਪਣੀ ਝੋਲੀ 'ਚ ਪਵਾ ਲੇਗਾ। ਹਾਂਜੀ, ਇਹ ਮੇਰੀ ਬੇਨਤੀ ਜੇ। ਜਿੰਨੀ ਸੰਗਤ ਜਿੱਥੇ ਬਹਿ ਕੇ ਵੀ ਸਰਵਣ ਕਰ ਰਹੀ ਹੋ ਨਾ, ਆ ਪਿੱਛੇ ਨਿਸ਼ਾਨਾ ਰੱਖਿਓ। ਜਦੋਂ ਕਹਿਣਾ ਨਾ ਕਰ ਕਿਰਪਾ ਦੇਵੋ ਹਰ ਨਾਮ, ਤੇ ਉਦੋਂ ਇਹ ਨਿਸ਼ਾਨਾ ਰੱਖਣਾ ਕਿ ਹੇ ਗਰੀਬ ਨਵਾਜ ਪਾਤਸ਼ਾਹ ਕਿਰਪਾ ਦਾ ਖਾਤਾ ਖੋਲ, ਮੈਨੂੰ ਅੰਮ੍ਰਿਤ ਵੇਲਾ ਦੇ ਦੇ। ਤੇ ਜਦੋਂ ਅੰਮ੍ਰਿਤ ਵੇਲਾ ਮਿਲ ਗਿਆ, ਹੁਣ 4 ਮਹੀਨੇ ਬੀਤ ਗਏ, 6 ਮਹੀਨੇ ਬੀਤ ਗਏ, ਸਾਲ ਬੀਤ ਗਏ, ਗੁਰੂ ਨੇ ਕਿਰਪਾ ਕੀਤੀ ਹੋਈ, ਤੂੰ ਅੰਮ੍ਰਿਤ ਵੇਲਾ ਸੰਭਾਲ ਰਿਹਾ, ਤੇ ਫਿਰ ਅਗਲੀ ਮੰਗ, ਦਾਤਿਆ ਕਿਰਪਾ ਕਰੋ ਮੈਂ ਕਿਰਤ ਕਰਾਂ, ਕਿਰਤ ਦੇ ਨਾਲ ਨਾਲ ਵੀ ਮੇਰਾ ਸਿਮਰਨ ਚੱਲੇ। ਆਹਾ ਨਾਮਾ ਕਹੇ ਤੇ ਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ, ਸਭ ਚੀਤ ਨਿਰੰਜਨ ਨਾਲ। ਉਦਾਂ 2.5 ਘੰਟੇ 3 ਘੰਟੇ ਨਿਤਨੇਮ ਕੋਈ ਕਰੇਗਾ, ਪਰ ਜੇ ਕਿਰਤ ਵਿੱਚ ਹੀ ਨਾਮ ਵਸ ਗਿਆ ਤੇ 8-8 10-10 ਘੰਟੇ ਇਹਦੀ ਸਹਿਜੇ ਕਮਾਈ ਹੋਈ ਜਾਏਗੀ। ਕੰਮ ਕਾਜ ਕਰਦਿਆਂ ਵੀ ਜੇ ਪਰਮੇਸ਼ਰ ਦਾ ਨਾਮ ਚੇਤੇ ਰਿਹਾ, ਆ ਮੰਗਿਓ ਸਾਰੇ। ਕਹਿ ਦਿਓ ਵਾਹਿਗੁਰੂ। ਤੇ ਇਹ ਸਭ ਮੰਗਾਂ ਮੰਗਦਿਆਂ ਨਾ ਇੱਕ ਗੱਲ ਹੋਰ ਧਿਆਨ ਵਿੱਚ ਰੱਖਣਾ, ਸਿਮਰਨ ਦੀ ਦਾਤ ਮੰਗਣ ਲੱਗੇ ਆ ਜਾਂ ਸਿਮਰਨ ਕਰਨ ਲੱਗੇ ਆ, ਆਪਣੇ ਅੰਦਰ ਇਹ ਭਾਵਨਾ ਰੱਖਿਓ ਕਿ ਇਸ ਤੋਂ ਉੱਚਾ ਹੋਰ ਕੋਈ ਵਪਾਰ ਨਹੀਂ ਹੈ। ਇਹ ਵਪਾਰ ਵਿਰਲਾ ਵਪਾਰੈ, ਨਾਨਕ ਤਾਂ ਕੇ ਸਦ ਬਲਿਹਾਰ। ਹਉ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਮ। ਕਿ ਇਸ ਤੋਂ ਵੱਡਾ, ਇਸ ਤੋਂ ਉੱਤਮ ਕੋਈ ਦੂਜਾ ਵਪਾਰ ਨਹੀਂ ਹੈ ਜੀ। ਇਹ ਨਹੀਂ ਲਿਖਿਆ ਜਿਨ੍ਹਾਂ ਨੇ ਵੱਡੀਆਂ ਕੋਠੀਆਂ ਬਣਾਈਆਂ ਉਹਨਾਂ ਤੋਂ ਕੁਰਬਾਨ, ਇਹ ਨਹੀਂ ਲਿਖਿਆ ਜਿਨ੍ਹਾਂ ਨੇ ਬਹੁਤ ਸਾਰਾ ਧਨ ਕਮਾਇਆ ਉਹਨਾਂ ਤੋਂ ਕੁਰਬਾਨ, ਇਹ ਨਹੀਂ ਲਿਖਿਆ ਜਿਨ੍ਹਾਂ ਨੇ ਮਹਿੰਗੀਆਂ ਮਹਿੰਗੀਆਂ ਕਾਰਾਂ ਲਿੱਤੀਆਂ ਉਹਨਾਂ ਤੋਂ ਕੁਰਬਾਨ। ਸਾਹਿਬ ਕਹਿੰਦੇ ਹਉ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ। ਕਹਿ ਦਿਓ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਨਿਸ਼ਾਨਾ ਸਾਹਮਣੇ ਰੱਖ ਕੇ ਉਸ ਤੋਂ ਬਾਅਦ ਵੀ ਬੇਨਤੀ, ਗਰੀਬ ਨਵਾਜ ਮੇਰੇ ਤੇ ਕਿਰਪਾ ਕਰ, ਸੁੱਤਿਆਂ ਗੁਰੂ ਸਲਾਈਏ, ਉੱਠਦਿਆਂ ਭੀ ਗੁਰੂ ਅਲਾਓ। ਇਹ ਮੇਰੇ ਤੇ ਕਿਰਪਾ ਕਰ, ਦੋਏ ਕਰ ਜੋੜ ਮੰਗੋ, ਇੱਕ ਦਾਨਾ ਸਾਹਿਬ ਤੁਠੈ ਪਾਵਾਂ, ਸਾਸ ਸਾਸ ਨਾਨਕ ਆਰਾਧੈ, 8 ਪੈਰ ਗੁਣ ਗਾਵਾਂ। ਇਹ ਮੰਗਿਓ ਫਿਰ। ਤੇ ਇਹ ਜ਼ਰੂਰ ਕਹਿਣਾ ਦਾਤੇ ਨੂੰ, ਦਾਤਿਆ ਆਪਣੀ ਬਖਸ਼ਿਸ਼ ਦੇ ਖਾਤੇ ਵਿੱਚੋਂ ਸਾਨੂੰ ਇਹ ਨਾਮਦਾਨ ਦੀ ਦਾਤ ਦੇਵੀਂ। ਮੰਗਤੇ ਆ ਤੇਰੇ ਦਰ ਦੇ ਆਏ ਆ, ਗੁਨਾਹ ਵੇਖੇਗਾ ਫਿਰ ਕੋਈ ਥਾਂ ਨਹੀਂ, ਆਪਣੀ ਰਹਿਮਤ ਦੇ ਖਾਤੇ ਵਿੱਚੋਂ। ਇਹ ਭਾਈ ਵੀਰ ਸਿੰਘ ਜੀ ਨੇ ਆਪਣੀ ਕਿਤਾਬ ਵਿੱਚ ਜ਼ਿਕਰ ਲਿਖਿਆ 1951 ਦਾ। ਕਹਿੰਦੇ ਲੁਧਿਆਣੇ ਦੇ ਕੋਲ ਇੱਕ ਪਿੰਡ ਤੇ ਇੱਕ ਜੱਟ ਨਾ ਬਲਦਾਂ ਦੇ ਨਾਲ ਖੂਹ ਦੇ ਵਿੱਚੋਂ ਪਾਣੀ ਕੱਢ ਰਿਹਾ। ਗੱਲ ਸੁਣਨ ਵਾਲੀ ਜੀ। ਖੇਤਾਂ ਨੂੰ ਪਾਣੀ ਲਾ ਰਿਹਾ ਤੇ ਇੱਕ ਫਕੀਰ ਬੜੀ ਕਮਾਈ ਵਾਲਾ, ਬੜਾ ਰੰਗਿਆ ਹੋਇਆ, ਉਹਨੇ ਵੇਖਿਆ ਇਸ ਜੱਟ ਦੇ ਵੱਲ ਤੇ ਪਿਆਸ ਲੱਗੀ ਸੀ ਫਕੀਰ ਨੂੰ, ਤੇ ਆਖਿਆ ਪੁਰਖਾ ਸਾਨੂੰ ਪਿਆਸ ਲੱਗੀ, ਸਾਨੂੰ ਜਲ ਛਕਾ ਦੇ। ਤੇ ਜੱਟ ਆਪਣੇ ਮਨ 'ਚ ਸੋਚਦਾ ਬੰਦਗੀ ਵਾਲੇ ਨੇ ਤੇ ਸਾਦਾ ਜਲ ਕੀ ਛਕਾਉਣਾ। ਕੋਲ ਗਾਂ ਖੜੋਤੀ ਸੀ, ਗਾਂ ਦਾ ਦੁੱਧ ਕੱਢਿਆ ਤੇ ਦੁੱਧ ਤੇ ਪਾਣੀ ਮਿਕਸ ਕਰਕੇ ਨਾ ਕੱਚੀ ਲੱਸੀ ਬਣਾ ਕੇ, ਕਿ ਮਹਾਂਪੁਰਸ਼ਾਂ ਨੂੰ ਹੋਰ ਆਨੰਦ ਆਵੇ, ਕੱਚੀ ਲੱਸੀ ਬਣਾ ਕੇ ਨਾ ਤੇ ਮਹਾਂਪੁਰਸ਼ਾਂ ਨੂੰ ਛਕਾਈ। ਕਹਦੇ ਵਾਹਿਗੁਰੂ। ਤੇ ਮਹਾਂਪੁਰਸ਼ ਕਹਿਣ ਲੱਗੇ, ਉਹ ਫਕੀਰ ਕਹਿਣ ਲੱਗੇ ਬਈ ਮੈਂ ਜਲ ਮੰਗਿਆ,
ਤੂੰ ਏਦਾਂ ਕੱਚੀ ਲੱਸੀ ਛਕਾ ਦਿੱਤੀ। ਤੇ ਜੱਟ ਕਹਿੰਦਾ ਮੈਂ ਕਿਹਾ ਜੀ ਤੁਸੀਂ ਬੰਦਗੀ ਵਾਲੇ ਹੋ, ਸਾਦਾ ਜਲ ਕੀ ਛਕਾਉਣਾ ਹੈ, ਜਿਹੜੀ ਮੇਰੇ ਕੋਲ ਚੰਗੀ ਚੀਜ਼ ਇਸ ਵੇਲੇ ਮੌਜੂਦ ਸੀ ਉਹ ਮੈਂ ਤੁਹਾਨੂੰ ਛਕਾ ਦਿੱਤੀ। ਤੇ ਫਕੀਰ ਨਾ ਬੜਾ ਪ੍ਰਸੰਨ ਹੋਇਆ। ਇਹ ਭਾਈ ਸਾਹਿਬ ਦੀ ਲਿਖਤ ਹੈ, ਭਾਈ ਵੀਰ ਸਿੰਘ ਜੀ ਦੀ। ਫਕੀਰ ਕਹਿੰਦਾ ਜੇ ਤੂੰ ਸਾਨੂੰ ਚੰਗੀ ਚੀਜ਼ ਛਕਾਈ ਏ ਤੇ ਮੇਰਾ ਵੀ ਦਿਲ ਕਰਦਾ ਹੈ ਜਿਹੜੀ ਚੰਗੀ ਚੀਜ਼ ਮੇਰੇ ਕੋਲ ਮੌਜੂਦ ਹੈ ਨਾ ਉਹ ਮੈਂ ਵੀ ਤੈਨੂੰ ਦੇ ਕੇ ਜਾਵਾਂ। ਓਹੋ ਭਾਈ ਵੀਰ ਸਿੰਘ ਜੀ ਲਿਖਦੇ, ਕਹਿੰਦੇ ਫਕੀਰ ਕਹਿੰਦਾ ਮਾਰ ਚੌਂਕੜਾ। ਉਹਨੇ ਚੌਂਕੜਾ ਮਾਰਿਆ ਤੇ ਇਸ ਫਕੀਰ ਨੇ ਉਹਦੇ ਸਿਰ ਦੇ ਉੱਤੇ ਰੱਖਿਆ ਹੱਥ ਤੇ 3 ਵਾਰੀ ਬੁਲਵਾਇਆ। ਕਹਿੰਦਾ ਪੁਰਖਾ ਬੋਲ ਵਾਹਿਗੁਰੂ 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 ਵਾਹਿਗੁਰੂ। 3 ਵਾਰੀ ਆਪਣੇ ਮਗਰ ਇਹ ਬੁਲਾਇਆ ਤੇ ਅੰਦਰੋਂ ਅਰਦਾਸ ਕੀਤੀ, ਹੇ ਗਰੀਬ ਨਵਾਜ਼ ਨਦਰ ਕਰ ਦੇ, ਕਿਰਪਾ ਕਰ ਦੇ। ਨਾ ਇਹ ਮੇਰੀ ਜਾਣ ਪਛਾਣ ਦਾ, ਨਾ ਮੈਨੂੰ ਜਾਣਦਾ, ਨਾ ਕੋਈ ਮੇਰਾ ਇਹ ਸੇਵਕ, ਪਰ ਫਿਰ ਵੀ ਇਹਨੇ ਅੰਦਰੋਂ ਮੇਰੀ ਸੇਵਾ ਕੀਤੀ ਏ। ਕਿਰਪਾ ਦਾ ਖਾਤਾ ਖੋਲ ਦੇ, ਬਖਸ਼ਿਸ਼ ਦਾ ਖਾਤਾ ਖੋਲ ਦੇ, ਇਹਨੂੰ ਜੋੜ ਦੇ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਹੁਣ ਉਹ ਕਿਤੇ ਨਾਮ ਦੇ ਦਾਤੇ ਹੋਣੇ ਮਹਾਂਪੁਰਸ਼, ਨਾਮ ਦੇ ਦਾਤੇ। ਇੱਕ ਹੁੰਦੇ ਰਸੀਏ, ਨਾਮ ਦਾ ਰਸ ਲੈਂਦੇ ਨੇ, ਇੱਕ ਨੇ ਨਾਮ ਦੇ ਦਾਤੇ। ਹੁਣ ਗਣਕਾ ਦੇ ਗ੍ਰਹਿ ਜਿਹੜੇ ਆਏ ਸੀ ਉਹ ਨਾਮ ਦੇ ਦਾਤੇ ਸੀ, ਜਿਨ੍ਹਾਂ ਨੇ ਕਹਿਤਾ ਸੀ ਆ ਤੋਤਾ ਲੈ ਲੈ ਤੇ ਰਾਮ ਰਾਮ ਜਪਾਇਆ ਕਰ। ਹਾਂਜੀ, ਮਹਾਂਪੁਰਖ ਨਾਮ ਦੇ ਦਾਤੇ ਵੀ ਹੁੰਦੇ, ਜਿਹਦੇ ਵੱਲ ਮਿਹਰ ਦੀ ਨਿਗਾਹ ਕਰ ਦੇਣ, ਨਾਮ ਦੀਆਂ ਦਾਤਾਂ ਨਾਲ ਝੋਲੀਆਂ ਭਰ ਦਿੰਦੇ ਨੇ। ਹੁਣ ਇਹਨਾਂ ਕੰਮ ਕਰਨ ਦੀ ਦੇਰ ਉਹ ਜੱਟ ਦੀ ਨਾ ਸੁਰਤੀ ਲੱਗ ਗਈ। ਹੁਣ ਤੁਸੀਂ ਸਿਆਣੇ ਹੋ, ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਜਾਣਾ ਹੋਵੇ ਬਾਈ ਰੋਡ, ਕਿੰਨੀਆਂ ਚੀਜ਼ਾਂ ਲੰਘ ਕੇ ਜਾਣਾ ਪੈਂਦਾ, ਕਿੰਨੇ ਸ਼ਹਿਰ। ਅੰਮ੍ਰਿਤਸਰ ਤੋਂ ਲੰਘੇ, ਜੰਡਿਆਲਾ ਆਇਆ, ਮੇਨ ਸਟੇਸ਼ਨਾਂ ਚੋਂ, ਫਿਰ ਅੱਗੇ ਟਾਂਗਰਾ ਆ ਗਿਆ, ਰਈਆ ਆਇਆ, ਬਿਆਸ ਆਇਆ, ਹਾਂਜੀ ਬਿਆਸ ਤੋਂ ਬਾਅਦ ਕਰਤਾਰਪੁਰ ਆ ਗਿਆ, ਜਲੰਧਰ। ਇਦਾਂ ਕਿੰਨੇ ਸ਼ਹਿਰਾਂ ਨੂੰ ਲੰਘਦੇ ਹੋਏ ਜਾਣਾ ਪੈਂਦਾ ਦਿੱਲੀ, ਤੇ ਕਿੰਨੇ ਘੰਟੇ ਲੱਗ ਜਾਂਦੇ। ਤੇ ਜੇ ਬੰਦਾ ਪਿਆਰਿਓ ਜਹਾਜ਼ ਵਿੱਚ ਜਾਵੇ ਤੇ ਸਾਰੇ ਸ਼ਹਿਰ ਥੱਲੇ ਰਹਿ ਜਾਂਦੇ ਨੇ। ਅੰਮ੍ਰਿਤਸਰ ਸਾਹਿਬ ਤੋਂ ਬੈਠਾ ਤੇ ਸਿੱਧਾ ਆਪਣੀ ਮੰਜ਼ਿਲ ਦਿੱਲੀ ਹੀ ਉਤਰਿਆ। ਕਹਦੇ ਵਾਹਿਗੁਰੂ ਵਾਹਿਗੁਰੂ। ਬਸ ਇਹੋ ਹੀ ਹਿਸਾਬ ਏ, ਜੇ ਉਹ ਚਾਵੇ ਨਦਰ ਕਰੇ ਤੇ ਕੱਚੀ ਵਾੜਿਆਂ ਨੂੰ ਡਬਲ ਐਮਏ ਚ ਵੀ ਚੜਾ ਸਕਦਾ ਹੈ। ਹੁਣ ਇਹ ਜੱਟ ਦੀ ਸੁਰਤੀ ਲੱਗ ਗਈ, ਅੰਦਰ ਸਿਮਰਨ ਚੱਲ ਪਿਆ, ਵਾਹਿਗੁਰੂ ਚੱਲ ਪਿਆ, ਸੁਰਤੀ ਜੁੜ ਗਈ। ਇੱਥੋਂ ਤੱਕ ਇਹਦੇ ਭਰਾ ਨੇ ਨਾ ਇਹਦੀ ਜ਼ਮੀਨ ਤੇ ਕਬਜ਼ਾ ਕਰ ਲਿਆ। ਕਹਿੰਦੇ ਵਾਹਿਗੁਰੂ ਵਾਹਿਗੁਰੂ। ਤੇ ਰਿਸ਼ਤੇਦਾਰ ਕਹਿੰਦੇ ਕਰ ਝਗੜਾ, ਕਰ ਲੜਾਈ। ਤੇ ਇਹ ਪਤਾ ਕੀ ਕਹਿੰਦਾ, ਕਹਿੰਦਾ ਸ਼ੁਕਰ ਏ ਇਹ ਝਗੜਾ ਮੁੱਕ ਗਿਆ, ਉਹਨੇ ਕਬਜ਼ਾ ਕਰ ਲਿਆ। ਕਹਿੰਦੇ ਵਾਹਿਗੁਰੂ ਵਾਹਿਗੁਰੂ। ਅੰਦਰੋਂ ਮੋਹ ਦੀ ਦੀਵਾਰ ਵੀ ਨਾਮ ਬੰਦਗੀ ਦਾ ਸਦਕਾ ਟੁੱਟ ਗਈ। ਨਹੀਂ ਤੇ ਬੰਦਾ ਨਿੱਕੀ ਜੀ ਜ਼ਮੀਨ ਦੀ ਖਾਤਰ ਕਈ ਵਾਰੀ ਕਤਲ ਤੱਕ ਕਰ ਦਿੰਦਾ ਹੈ, ਇਹੋ ਜਿਹਾ ਹਿਸਾਬ ਹੋ ਜਾਂਦਾ ਹੈ। ਪਰ ਅੰਦਰੋਂ ਹੁਣ ਮੋਹ ਦੀ ਦੀਵਾਰ ਟੁੱਟ ਗਈ, ਅੱਖ ਖੁੱਲ ਗਈ। ਦਾਤਿਆ ਇਹ ਜ਼ਮੀਨਾਂ, ਇਹ ਮਾਇਆ ਵੱਡੀ ਨਹੀਂ, ਵੱਡੀ ਤੇਰੀ ਨਜ਼ਰ ਏ, ਵੱਡੀ ਤੇਰੀ ਬਰਕਤ ਏ। ਕਹਦੇ ਵਾਹਿਗੁਰੂ ਵਾਹਿਗੁਰੂ। ਤਾਂ ਹੀ ਭਾਈ ਵੀਰ ਸਿੰਘ ਜੀ ਨੇ ਕਿਹਾ, ਜਿਹੜਾ ਜਪੇਗਾ ਉਹ ਵੀ ਪਛਤਾਏਗਾ, ਜਿਹੜਾ ਨਹੀਂ ਜਪੇਗਾ ਉਹ ਵੀ ਪਛਤਾਏਗਾ। ਇਸ ਕਰਕੇ ਅੰਦਰੋਂ ਅਰਦਾਸ ਕਰੋ, ਦਾਤਾ ਜੀ ਕਿਰਪਾ ਦਾ ਖਾਤਾ ਖੋਲੋ, ਬਖਸ਼ੀਸ਼ ਦਾ ਖਾਤਾ ਖੋਲੋ, ਰਹਿਮਤ ਦਾ ਖਾਤਾ ਖੋਲੋ, ਕਰ ਕਿਰਪਾ ਦੇਵੋ ਹਰ ਨਾਮ। ਤੋ ਗੁਰੂ ਕਿਰਪਾ ਕਰੇ। ਸਮਾਂ ਹੋ ਗਿਆ ਸਮਾਪਤੀ ਦਾ। ਕੱਲ ਇਸੇ ਸਮੇਂ ਫਿਰ ਸਤਿਗੁਰੂ ਕਿਰਪਾ ਦਾ ਖਾਤਾ ਖੋਲ ਕੇ ਤੁਹਾਡੇ ਦਰਸ਼ਨ ਦੀਦਾਰ ਕਰਾਉਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ।
ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ-ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ। ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ, ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ, ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ, ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ, ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਆਪ ਜੀਆਂ ਦੇ ਚਰਨਾਂ ਦੇ ਵਿੱਚ, ਦਾਸ ਦਾ ਬੇਟਾ ਹਰਸਹਿਜ ਸਿੰਘ ਔਰ ਬੇਟੀ ਹਰਸਿਫਤ ਕੌਰ ਦੋਵਾਂ ਨੇ YouTube ਦੇ ਉੱਤੇ ਚੈਨਲ ਬਣਾਏ ਨੇ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ।
मेरी बेनती ये दोवें चैनलों को सबसक्राइब भी करना और अगे शेयर भी करना। ਜਿਹੜੇ ਸਾਡੀ फैमिली ਦੇ ਨਾਲ जुड़ना चाहते हैं, परिवारक मैंबर बनना चाहते हैं, जरूर इस चैनल को सबसक्राइब करियो। दोवें चैनलों के उत्ते रोज़ बच्चे नवे नवे व्लॉग पाते हैं और संगतां बड़ियां असीसां दे रही, बड़ा प्यार दे रही ने। ये बेनती भुल्लिओ ना, हर सहज सिंह व्लॉग्स ते हर सिफत कौर व्लॉग ये चैनल को सबसक्राइब जरूर करियो। वाहिगुरू जी का खालसा, वाहिगुरू जी की फतेह।